ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਅਮਰੀਕਾ ਨੇ ਭਾਰਤ ਨੂੰ ਦਬਾ ਕੇ ਮਨਮਰਜ਼ੀ ਦੀ ਟ੍ਰੇਡ ਡੀਲ ਮਨਵਾ ਲਈ ਹੈ ਤੇ ਦੂਸਰੇ ਪਾਸੇ ਭਾਰਤ ਨੂੰ ਚੀਨ ਦਾ ਹਥੌੜਾ ਵੀ ਦਿਖਾਇਆ ਜਾ ਰਿਹਾ ਹੈ। ਔਰ ਅਮਰੀਕਾ ਦੇ ਸਾਬਕਾ ਇੰਟੈਲੀਜੈਂਸ ਆਫਿਸ ਮਿਸਟਰ ਗ੍ਰੇਡ ਨਿਊਸ਼ੇਮ ਨੇ ਭਾਰਤੀ ਨਿਊਜ਼ ਏਜੰਸੀ NI ਨੂੰ ਦਿੱਤੀ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਭਾਵੇਂ ਸਭ ਦੀਆਂ ਨਜ਼ਰਾਂ ਤਾਈਵਾਨ ਤੇ ਲੱਗੀਆਂ ਹੋਈਆਂ ਨੇ ਕਿ ਚੀਨ ਉਸ ਨੂੰ ਹੜਪ ਸਕਦਾ ਹੈ, ਪਰ ਚੀਨ ਇੱਕ ਡਿਸਪੈਸ਼ਨ ਦੇ ਤੌਰ ਤੇ ਤਾਈਵਾਨ ਦੀ ਥਾਂ ਭਾਰਤ ਦੇ ਹਮਲਾ ਕਰਕੇ ਉਸ ਦਾ ਇਲਾਕਾ ਯਾਨੀ ਕਿ ਅਰੁਣਾਚਲ ਪ੍ਰਦੇਸ਼ ਵੀ ਲੈ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਹੁੰਦਾ ਇਹ ਹੈ, ਸਾਡੇ ਪੰਜਾਬੀ 'ਚ ਬੜੇ ਅਮੀਰ ਅਖਾਣ ਨੇ ਤੇ ਇੱਕ ਅਖਾਣ ਹੈ ਕਿ ਦੋ ਘਰਾਂ ਦਾ ਪ੍ਰਾਹੁਣਾ ਅਕਸਰ ਭੁੱਖਾ ਰਹਿੰਦਾ। ਅੱਛਾ। ਕਿਉਂਕਿ ਇੱਕ ਵਾਲੇ ਸਮਝਦੇ ਨੇ ਕਿ ਭਾਈ ਉੱਥੋਂ ਖਾ ਆਇਆ ਹੋਣਾ, ਦੂਜੇ ਸਮਝਦਾ ਵੀ ਉੱਥੇ ਖਾਣਾ ਉਹਨੇ ਤੇ ਅਲਟੀਮੇਟਲੀ ਭੁੱਖਾ ਹੀ ਸੌਂਏਗਾ। ਸੋ ਹੁਣ ਜਾਂ ਇੱਕ ਇਹ ਹੈ ਕਿ ਭਾਈ ਜਿਹੜਾ ਦੋ ਪੀੜ੍ਹੀਆਂ ਤੇ ਪੈਰ ਰੱਖੇ ਉਹ ਡੁੱਬਦਾ ਹੀ ਹੈ, ਕਿਉਂਕਿ ਇਹਦੇ 'ਚ ਵੀ ਜ਼ਾਹਰ ਹੈ ਕਿ ਭਾਈ ਤੁਸੀਂ ਜਦੋਂ ਨਿਸ਼ਚਿਤ ਹੀ ਨਹੀਂ ਹੋ ਤੁਸੀਂ ਕੀ ਕਰਨਾ ਹੈ ਤੇ ਬੇੜੀਆਂ ਦੋਵਾਂ ਨੇ ਡਾਇਰੈਕਸ਼ਨ ਜਦੋਂ ਬਦਲਣੀ ਹੈ ਤੇ ਤੁਸੀਂ ਜਿਹੜਾ ਸਿਰ ਭਰਨਾ ਉਹਦੇ ਵਿੱਚ ਹੋਣਾ ਪਾਣੀ ਦੇ। ਹੁਣ ਭਾਰਤ ਨੇ ਆਪਣੇ ਵੱਲੋਂ ਤਾਂ ਇੱਕ ਜ਼ਮਾਨੇ 'ਚ ਤਾਂ ਚਲੋ ਸਮਝ ਆਉਂਦਾ ਸੀ, ਜਦੋਂ ਟੂ ਪੋਲਰ ਦੇ ਥੱਲੇ ਸੋਵੀਅਤ ਯੂਨੀਅਨ ਔਰ ਅਮਰੀਕਾ, ਟੂ ਪੋਲਰ ਵਰਲਡ 'ਚ ਭਾਰਤ ਨੌਨ ਅਲਾਈਨਮੈਂਟ ਦਾ ਝੰਡਾ ਚੁੱਕ ਕੇ ਸੀ ਕਿ ਜੀ ਨਹੀਂ ਅਸੀਂ ਇੱਧਰ ਵੀ ਅਲਾਈਨ ਨਹੀਂ ਉੱਧਰ ਵੀ ਨਹੀਂ। ਹਾਲਾਂ ਮਲਾਈ ਦੋਵੇਂ ਪਾਸਿਓਂ ਹੀ ਖਾ ਰਹੇ ਸੀ, ਸੋਵੀਅਤ ਯੂਨੀਅਨ ਦੇ ਨਾਲ ਵੀ ਦੂਜੇ ਵੀ, ਲੇਕਿਨ ਆਪਣੇ ਆਪ ਨੂੰ ਨੌਨ ਅਲਾਈਨਮੈਂਟ ਬਟ ਬੜੀ ਫਾਈਨ ਸਕਿਲਡ ਨੌਨ ਅਲਾਈਨਮੈਂਟ ਸੀ ਉਸ ਜ਼ਮਾਨੇ 'ਚ। ਆਲਮੋਸਟ ਕਈ ਵਾਰੀ 125 ਤੋਂ 130 ਮੁਲਕ ਵੀ ਜਿਹੜੇ ਨੇ ਨੌਨ ਅਲਾਈਨਮੈਂਟ ਦੀ ਮੂਵਮੈਂਟ ਦਾ ਹਿੱਸਾ ਰਹੇ। ਔਰ ਪ੍ਰੋਕਸੀ ਵਾਰਸ ਵੀ ਉਸ ਪੀਰੀਅਡ 'ਚ ਚੱਲ ਹੀ ਰਹੀਆਂ ਸੀ। ਸੋਵੀਅਤ ਯੂਨੀਅਨ ਆਪਣੀ ਥਾਂ, ਅਮਰੀਕਾ ਆਪਣੀ ਥਾਂ। ਪਰ ਜਿਉਂ ਹੀ 1990 ਤੋਂ ਬਾਅਦ ਚੀਨ ਇੱਕ ਵੱਡੀ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ 'ਤੇ ਉਹਦੀ ਐਮਰਜੈਂਸ ਹੋਈ, ਅਮਰੀਕਾ ਨੂੰ ਜਿਹੜਾ ਇਹ ਲੱਗਾ ਕਿ ਵੀ ਹਾਲਾਂ ਅਮਰੀਕਾ ਦਾ ਹੀ ਬਹੁਤ ਵੱਡਾ ਰੋਲ ਸੀ ਚੀਨ ਨੂੰ ਮੇਨ ਸਟ੍ਰੀਮ 'ਚ ਲਿਆਉਣਾ, UN ਸਿਕਿਉਰਿਟੀ ਕੌਂਸਲ ਦੀ ਵੀਟੋ ਪਾਵਰ ਦੇਣਾ, ਰਾਬਤੇ ਕਾਇਮ ਕਰਨੇ। ਹੈਨਰੀ ਕਿਸਿੰਜਰ ਉਸ ਜ਼ਮਾਨੇ ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਦੇ ਜ਼ਮਾਨੇ 'ਚ ਔਰ ਪਾਕਿਸਤਾਨ ਦੇ ਜ਼ੁਲਫਿਕਾਰ ਅਲੀ ਭੁੱਟੋ ਰਾਹੀਂ ਚੀਨ ਦਾ ਦਰਵਾਜ਼ਾ ਖੋਲ੍ਹਿਆ, ਲੇਕਿਨ ਉਹਨਾਂ ਨੂੰ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਸੀ ਜਾਂ ਚੀਨ ਨੇ ਆਪਣੇ ਢੰਗ ਦੇ ਨਾਲ ਉਹਨਾਂ ਦੀ ਇੱਕ ਡਿਸਿਪਲਿਨਡ ਸੁਸਾਇਟੀ ਹੈ, ਭਾਵੇਂ ਅਥੋਰੀਟੇਰੀਅਨ ਹੈ, ਕਮਿਊਨਿਸਟ ਇੱਕੋ ਹੀ ਪਾਰਟੀ ਹੈ ਔਰ ਉਹ ਸਾਰੇ 'ਚ, ਪਰ ਉਹਨਾਂ ਦੇ ਆਪਣੇ ਕੁਛ ਜਿਹੜਾ ਕਲਚਰ ਦਾ ਹਿੱਸਾ ਹੈ ਜਿਸ ਚੀਜ਼ ਦੇ ਪਿੱਛੇ ਉਹ ਪੈਂਦੇ ਨੇ। ਔਰ ਉਹਨਾਂ ਦੇ ਸਾਹਮਣੇ ਚਾਈਨੀਜ਼ ਜਿਸ ਨੂੰ ਅਸੀਂ ਜਿਹੜਾ ਲੂਜ਼ ਫੇਸ ਲਫ਼ਜ਼ ਜਦੋਂ ਇਸਤੇਮਾਲ ਕਰਦੇ ਹਾਂ, ਇਹ ਵੀ ਉਹਨਾਂ 'ਚੋਂ ਹੀ ਆਇਆ ਹੋਇਆ ਲੂਜ਼ ਫੇਸ। ਚੀਨ ਔਰ ਜਾਪਾਨ ਦੇ ਕਲਚਰ 'ਚ ਵੀ ਹੈ। ਔਰ ਜਾਪਾਨੀ ਤਾਂ ਜੇ ਉਹਨਾਂ ਦਾ ਕਿਤੇ ਲੂਜ਼ ਫੇਸ ਹੋਏ ਜਾਂ ਉਹਨਾਂ ਨੂੰ ਉਹ ਤਾਂ ਹਰਾਕਰੀ ਕਰ ਲੈਂਦੇ ਨੇ, ਉਹ ਆਪਣਾ ਸੁਸਾਈਡ ਕਰ ਲੈਂਦੇ ਨੇ, ਮਾਰ ਲੈਂਦੇ ਨੇ ਆਪਣੇ ਆਪ ਨੂੰ, ਮੂੰਹ ਨਹੀਂ ਦਿਖਾਉਂਦੇ। ਅਤੇ ਚੀਨ ਦੇ ਵਿੱਚ ਜਿਹੜੀ ਉਹਨਾਂ ਦੀ ਖਾਸ ਤੌਰ ਦੇ ਉੱਤੇ ਇਹ ਜਿਹੜੀ ਜਿਹਨੂੰ ਉਹ ਸੈਂਚੁਰੀ ਆਫ ਹਿਊਮੀਲੇਸ਼ਨ ਕਹਿੰਦੇ ਨੇ, ਵੀ 19ਵੀਂ ਸਦੀ ਦੇ ਅੱਧ ਤੋਂ ਲੈ ਕੇ 20ਵੀਂ ਸਦੀ ਦੇ ਅੱਧ ਤੱਕ ਜਿਵੇਂ 100 ਸਾਲ ਚੀਨ ਨੂੰ ਹਿਊਮੀਲੇਟ ਕੀਤਾ ਸਾਰੀਆਂ ਯੂਰਪੀਅਨ ਪਾਵਰਸ। ਚੀਨ ਨੂੰ ਜਿਹੜਾ ਉਹ ਬਣਾਇਆ ਹੋਇਆ ਸੀ, ਵੰਡ ਕੇ ਟੁਕੜੇ ਟੁਕੜੇ ਕੀਤਾ ਹੋਇਆ ਸੀ ਉਹਨਾਂ ਨੂੰ। ਔਰ ਜਦੋਂ ਚਾਈਨਾ ਨੇ ਰਜਿਸਟ ਕੀਤਾ ਪਹਿਲੀ ਵਾਰ, ਜਦੋਂ ਬ੍ਰਿਟਿਸ਼ ਇੰਪੀਰੀਅਲਿਜ਼ਮ ਉਹਨਾਂ ਵੱਲ ਵਧਣਾ ਸ਼ੁਰੂ ਹੋਇਆ ਅਤੇ ਇਹਨਾਂ ਨੇ ਓਪੀਅਮ ਸਮਗਲਿੰਗ ਕਰਵਾਈ। ਕਲਕੱਤਾ ਰਾਜਧਾਨੀ ਸੀ, ਉੱਥੇ ਰਾਹੀਂ ਵੀ ਅਫੀਮੀ ਬਣਾਓ। ਜਦੋਂ ਉਹਨਾਂ ਨੇ ਰਜਿਸਟ ਕੀਤਾ ਤੇ ਓਪੀਅਮ ਵਾਰ ਟਵਾਈਸ, ਔਰ ਨਤੀਜੇ ਦੇ ਤੌਰ 'ਤੇ ਫਾਈਨਲੀ ਉਹਨਾਂ ਨੂੰ ਜਿਹੜੀਆਂ ਟਰੀਟੀਜ਼ ਦੇ ਉੱਤੇ ਦਸਤਖਤ ਕਰਾਏ ਗਏ ਉਹਨਾਂ ਦੇ ਐਂਪਰਰਸ ਤੋਂ, ਉਹ ਟੋਟਲ ਸਰੈਂਡਰ ਵਾਂਗ ਹੀ ਸੀ ਉਹਨਾਂ ਦੇ ਲਈ। ਸੋ ਉਸ ਹਿਊਮੀਲੀਏਸ਼ਨ 'ਚੋਂ ਫਿਰ ਉਹਨਾਂ ਨੂੰ ਇਹਨਾਂ ਨੇ ਯੈਲੋ ਪੈਰਲ ਕਹਿਣਾ ਸ਼ੁਰੂ ਕਰ ਦਿੱਤਾ ਕਿ ਯੈਲੋ ਪੈਰਲ, ਕਿਉਂਕਿ ਪੀਲੀ ਉਹਨਾਂ ਦੀ ਸਕਿਨ ਹੁੰਦੀ ਹੈ, ਯੈਲੋ ਰੇਸ ਹੈ। ਔਰ ਉਹਨਾਂ ਦਾ ਇਹ ਸੀ ਕਿ ਵੀ ਇਹ ਅਫੀਮ ਖਾ ਕੇ ਸੁੱਤੇ ਰਹਿਣ, ਉਦੋਂ ਤੱਕ ਹੀ ਠੀਕ ਹੈ, ਜਦੋਂ ਇਹ ਉੱਠ ਪਏ ਇਹਨਾਂ ਨੇ ਫਿਰ ਕਿਸੇ ਨੂੰ ਨਹੀਂ ਸੌਣ ਦੇਣਾ। ਔਰ ਇਸ ਗੱਲ ਨੂੰ ਜਦੋਂ ਚੀਨ ਦੇ ਵਿੱਚ ਮਾਓ ਜ਼ੇ ਤੁੰਗ ਔਰ ਚੌ ਐਨ ਲਾਈ ਔਰ ਇੱਕ ਲੰਬੀ ਸਟਰਗਲ ਤੋਂ ਬਾਅਦ ਉਹਨਾਂ ਨੇ ਜਿਹੜੀ ਹੈ ਉਹ ਬਾਹਰਲੇ ਜਿਹੜੇ ਕੋਲੋਨਾਈਜ਼ ਕਰਨ ਵਾਲੇ ਸੀ ਉੱਥੋਂ ਕੱਢੇ, ਜਾਪਾਨ ਨੂੰ ਵੀ ਕੱਢਿਆ, ਬਾਹਰਲੇ ਇਨਫਲੂਐਂਸ ਵੀ ਔਰ ਦੂਜੇ ਵੀ। ਔਰ ਫਿਰ ਜਿਵੇਂ ਉਹਨਾਂ ਨੇ ਆਪਣੀ ਸੁਸਾਇਟੀ ਨੂੰ ਬਿਲਟ ਕੀਤਾ ਔਰ ਕਿਸ ਲੈਵਲ ਤੱਕ ਅੱਜ ਚਲੇ ਗਏ ਕਿ ਜੇ ਅਮਰੀਕਾ ਦੀ ਜਿਹੜੀ ਹੈ ਇਕੋਨਮੀ $29 ਟ੍ਰਿਲੀਅਨ ਹੈ ਤੇ ਚਾਈਨਾ $23-24 ਟ੍ਰਿਲੀਅਨ ਦੇ ਨੇੜੇ ਹੈ।
ਅੱਜ ਜੇ ਹੁਣ 50 ਮੁਲਕਾਂ ਦਾ ਇੱਕ ਬਲਾਕ ਬਣਾਉਣ ਦੀ ਗੱਲ ਅਮਰੀਕਾ 'ਚ ਹੋ ਰਹੀ ਹੈ, ਰੇਅਰ ਅਰਥ ਮਿਨਰਲਸ ਦੀ ਗੱਲ, ਉਸ ਦੇ ਉੱਤੇ ਚਾਈਨਾ ਦੀ ਮੋਨੋਪੋਲੀ ਹੈ। ਔਰ ਇੰਨੇ ਵੱਡੇ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਦੀ ਉਸ ਪਾਰਟ ਨੂੰ ਵਧਾਇਆ ਕਿ ਉਹ ਜਦੋਂ ਫਲੱਡ ਕਰਦੇ ਨੇ ਮਾਰਕੀਟ ਦੇ ਵਿੱਚ ਚਾਈਨੀਜ਼ ਪ੍ਰੋਡਕਟ, ਕੋਈ ਵੀ ਉਹਨਾਂ ਦੇ ਸਾਹਮਣੇ ਖਲੋ ਹੀ ਨਹੀਂ ਸਕਦਾ, ਉਹਨਾਂ ਤੋਂ ਚੀਪਰ ਕੋਈ ਹੈ ਨਹੀਂ। ਔਰ ਇਹੀ ਕਾਰਨ ਹੈ ਵੀ ਪਿਛਲੇ ਸਾਲ 'ਚ ਚੀਨ ਨੂੰ ਭਾਰਤ ਜੋ ਮਰਜ਼ੀ ਬੁਰਾ ਭਲਾ ਕਹੀ ਜਾਏ, ਪਿਛਲੇ 1 ਸਾਲ 'ਚ $146 ਬਿਲੀਅਨ ਦੀ ਟ੍ਰੇਡ ਹੋਈ ਹੈ ਦੋਨਾਂ ਦੇ ਵਿੱਚ। ਜ਼ਾਹਰ ਹੈ ਚਾਈਨਾ ਦੀ ਐਡਵਾਂਟੇਜ ਹੈ ਕਿਉਂਕਿ ਚਾਈਨੀਜ਼ ਮੇਡ ਪ੍ਰੋਡਕਟ ਭਾਰਤ ਦੀ ਮਾਰਕੀਟ ਬਥੇਰਾ ਇਹਨਾਂ ਨੇ ਪਹਿਲਾਂ ਹੋਇਆ ਜੀ, ਛੋਟੀ ਛੋਟੀ ਆਂਖੋਂ ਵਾਲੇ ਗਣੇਸ਼ ਜੀ ਵੀ ਆ ਗਏ, ਫਲਾਣਾ ਵੀ ਹੋ ਗਿਆ। ਤੁਹਾਡੇ ਤਾਂ ਭਗਵਾਨ ਹੀ ਮੇਡ ਇਨ ਚਾਈਨਾ ਨੇ। ਸੋ ਜੇ ਭਗਵਾਨ ਮੇਡ ਇਨ ਚਾਈਨਾ ਨੇ, ਉਹਨਾਂ ਨੇ ਚਾਈਨਾ ਦੀ ਬੱਲੇ ਬੱਲੇ ਕਰਨੀ ਹੈ ਤਾਂ ਤੁਹਾਨੂੰ ਕਿੱਥੋਂ ਦੇਣਗੇ ਉਹ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਮਰੀਕਾ ਨੇ ਜਦੋਂ ਬਾਈ 90s ਐਂਡ ਤੱਕ ਇਹ ਦੇਖਿਆ ਕਿ ਵੀ ਇਹ ਗੱਲ ਤਾਂ ਹੋਰ ਪਾਸੇ ਜਾ ਰਹੀ ਹੈ, ਇਹ ਪਾਲਿਸੀ ਸੀ ਜਦੋਂ ਪਾਕਿਸਤਾਨ ਨਾਲੋਂ ਡੀਹਾਈਫਨੇਟ ਕੀਤਾ, ਇੰਡੀਆ ਨੂੰ ਐਜ਼ ਏ ਬੁੱਲ ਵਾਕ ਅਗੇਂਸਟ ਚਾਈਨਾ ਡਿਵੈਲਪ ਕਰਨ ਦੀ ਗੱਲ ਹੋਈ। ਔਰ ਇਹ ਪਾਲਿਸੀ 25 ਸਾਲ ਚੱਲੀ। ਈਵਨ ਪ੍ਰੈਜ਼ੀਡੈਂਟ ਟਰੰਪ ਦੀ ਫਸਟ ਟਰਮ ਵੇਲੇ ਵੀ ਟੂ ਦਾ ਅਦਰ ਪਾਰਟ ਜਾ ਕੇ ਕੁਆਡ ਵਰਗਾ ਕੰਬੀਨੇਸ਼ਨ ਬਣਾ ਕੇ ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਜਿਹੜਾ ਹੈ ਉਸ ਨੂੰ ਅਮਰੀਕਾ ਨੇ ਜਿਹੜਾ ਉੱਥੇ ਪੈਸੀਫਿਕ ਓਸ਼ਨ ਦੇ ਵਿੱਚ ਆਪਣਾ ਗਾਰਡ ਬਣਾ ਲਿਆ ਕਿ ਭਾਈ ਇਹ ਕੁਆਡ ਨੂੰ ਠੀਕ ਰਸ਼ੀਆ ਦੇ ਪੁੱਤੇ ਨੇ ਕਿਹਾ ਸੀ ਕਿ ਏਸ਼ੀਆ ਦੀ ਨੈਟੋ ਹੈ ਚੀਨ ਨੂੰ ਘੇਰਨ ਦੇ ਲਈ। ਪਰ ਸੈਕੰਡ ਟਰਮ 2 ਟਰੰਪ ਦੇ ਸ਼ੁਰੂ ਹੁੰਦਿਆਂ ਇਹ ਸਾਰਾ ਜਿਹੜਾ ਬਦਲ ਗਿਆ। ਔਰ ਉਹਦੇ ਬਦਲਣ ਦੇ ਕੀ ਰੀਜ਼ਨ ਨੇ? ਜ਼ਾਹਰ ਹੈ ਜਦੋਂ ਅਸੈਸ ਕੀਤਾ ਇੰਡੀਆ ਤਾਂ ਕੋਈ ਡਿਲੀਵਰ ਨਹੀਂ ਕਰ ਪਾਇਆ। ਉਹਨਾਂ ਨੇ ਦੇਖਿਆ ਕਿ ਵੀ ਗਲਵਾਨ ਵੈਲੀ 'ਚ ਜੋ ਹੋਇਆ, ਹੁਣ ਜਿਹੜੀ ਨਰਵਾਣੇ ਦੀ ਕਿਤਾਬ ਨੂੰ ਲੈ ਕੇ ਜਿਸ ਕਿਤਾਬ ਨੂੰ ਛਪਣੇ ਨਹੀਂ ਦਿੱਤਾ 2 ਸਾਲ ਤੋਂ, ਔਰ ਕਾਰਵਾਨ ਨੇ ਆਰਟੀਕਲ ਛਾਪਿਆ, ਉਹਨੂੰ ਲੈ ਕੇ ਪਾਰਲੀਮੈਂਟ ਦੀ ਕਾਰਵਾਈ 4 ਵਾਰ ਜਿਹੜੀ ਮੁਅੱਤਲ ਹੋਈ ਕੱਲ੍ਹ ਵੀ ਜੀ, ਕਿ ਈਵਨ ਅਪ੍ਰੈਲ ਤੋਂ ਬਾਅਦ ਵੀ ਮਾਰਚ 2020 ਦਾ ਜੋ ਹੋਇਆ, ਜੂਨ ਦੇ ਵਿੱਚ ਗਲਵਾਨ ਹੋਇਆ, ਅਗਸਤ ਦੇ ਵਿੱਚ ਵੀ ਕਿਵੇਂ ਟੈਂਕ ਤੁਰੇ ਆਉਂਦੇ ਨੇ ਉਹਨਾਂ ਦੇ, ਔਰ ਦੂਜੇ ਔਰ ਸਾਰੀ ਜਿਹੜੀ ਉਹਨਾਂ ਦਾ ਰਾਜਨਾਥ, ਐਸ ਜੈ ਸ਼ੰਕਰ, ਮੋਦੀ ਫੋਨ ਤੱਕ ਨਹੀਂ ਚੁੱਕਦੇ। ਔਰ ਉਹ ਨਰਵਾਣੇ ਜਿਹੜੇ ਜਨਰਲ ਸੀ ਫੁੱਲ ਫਲਾਈਡ ਆਰਮੀ ਦਾ, ਉਹਨੂੰ ਪਤਾ, ਉਹਨੂੰ ਫਿਰ ਬਾਅਦ 'ਚ ਕਹਿੰਦੇ ਕਿ ਜੋ ਆਪਕੋ ਉਚਿਤ ਲੱਗਦਾ ਹੈ ਵਹੀ ਆਪ ਕੀਜੀਏ। ਸੋ ਇਹ ਸਾਰਿਆਂ ਨੂੰ ਅਮਰੀਕਾ ਨੇ ਤਾਂ ਈਵਨ 2020 ਵੇਲੇ ਵੀ ਜਿਹੜਾ ਥਰੂ ਸੈਟੇਲਾਈਟ ਇੰਟੈਲੀਜੈਂਸ ਦਿੱਤੀ ਇੰਡੀਆ ਨੂੰ। ਇਹ ਉਹਨਾਂ ਦੀ ਆਪਣੀ ਪਾਰਲੀਮੈਂਟ ਦੀ ਡਿਸਕਸ਼ਨ 'ਚ ਵੀ ਸਾਹਮਣੇ ਆਇਆ, ਕਾਂਗਰੈਸ਼ਨਲ ਡਿਸਕਸ਼ਨ 'ਚ ਵੀ। ਸੋ ਇਸ ਸਾਰੇ ਦੇ ਚਲਦਿਆਂ ਅਮਰੀਕਾ ਨੇ ਦੇਖ ਲਿਆ ਵੀ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਹੈ, ਇੱਥੋਂ ਕੁਛ ਕੱਢਣ ਪਾਉਣ ਨੂੰ ਨਹੀਂ ਹੈ। ਔਰ ਰਹਿੰਦੀ ਕਸਰ ਜਿਹੜੀ ਹੈ ਉਹ 7, 8, 9, 10 ਮਈ ਨੂੰ ਜਿਹੜੀ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਭਾਰਤ ਨੇ ਤਾਂ ਆਪਣੇ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣਾ ਸੀ, ਲੇਕਿਨ ਹੋਇਆ ਇਹ ਕਿ ਭਾਈ ਉਲਟੇ ਬਾਂਸ ਬਰੇਲੀ ਨੂੰ ਇਹਨਾਂ ਦਾ ਜਿਹੜਾ ਉਹ ਜਲੂਸ ਨਿਕਲ ਗਿਆ। ਉਸ ਤੋਂ ਬਾਅਦ ਟਰੰਪ ਨੇ ਵੀ ਦੇਖ ਲਿਆ ਵੀ ਇਹ ਤਾਂ ਬਿਲਕੁਲ ਹੀ ਨਾ 3 'ਚ ਨਾ 13 'ਚ ਇਹ ਕਿਸੇ ਪਾਸੇ ਜੋਗੇ ਵੀ ਨਹੀਂ ਹੈਗੇ, ਇਹਨਾਂ ਤੋਂ ਕੁਛ ਕੱਢਣ ਪਾਉਣ ਨੂੰ ਨਹੀਂ। ਫਿਰ ਉਹਨਾਂ ਨੇ ਆਪਣਾ ਛਾਂਟਾ ਕੱਢ ਲਿਆ ਔਰ ਉਹਦੇ ਥੱਲੇ ਲਿੱਤਰ, ਜਿਉਂ ਲਿੱਤਰ ਮਾਰਦੇ ਮਾਰਦੇ ਫਾਈਨਲੀ ਜਿਹੜੀ ਹੈ ਉਹ ਡੀਲ ਸਾਈਨ ਕਰਵਾ ਲਈ ਆਪਣੀਆਂ ਟਰਮਸ ਦੇ ਉੱਤੇ, ਜਿਹਦਾ ਅਸੀਂ ਜ਼ਿਕਰ ਕੀਤਾ ਕਿ 500 ਬਿਲੀਅਨ ਇੰਡੀਆ ਇਨਵੈਸਟ ਕਰੇਗਾ, 18% ਟੈਰਿਫ ਦੇਗਾ, ਜਿਹੜੀਆਂ ਚੀਜ਼ਾਂ ਆਣੀਆਂ ਨੇ ਅਮਰੀਕਨ ਪ੍ਰੋਡਕਟ ਦੇ ਉੱਤੇ 0% ਟੈਰਿਫ ਹੈ, ਔਰ ਰੂਸ ਤੋਂ ਬਿਲਕੁਲ ਤੇਲ ਨਹੀਂ ਖਰੀਦੇਗਾ ਔਰ ਬੰਦੇ ਦਾ ਪੁੱਤ ਬਣ ਕੇ ਰਹੇਗਾ। ਔਰ ਇਹ ਜਿਹੜਾ ਟ੍ਰੇਡ ਡੀਲ ਦਾ ਲੁਬੇ ਲਬਾਬ ਹੈ। ਪਰ ਹੁਣ ਅਮਰੀਕਾ ਨੂੰ ਇਹ ਵੀ ਹੈ ਕਿ ਵੀ ਭਾਰਤ ਦੇ ਜਿਹੜਾ ਇਸ ਦੇ ਵਿੱਚ, ਔਰ ਚਾਈਨਾ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ੍ਹ ਸ਼ੀ ਜਿਨਪਿੰਗ ਨਾਲ ਗੱਲਬਾਤ ਕੀਤੀ ਔਰ ਉਸ ਦੇ ਉੱਤੇ ਬਹੁਤ ਵਧੀਆ ਕਿ ਬਹੁਤ ਅੱਛਾ ਮਾਹੌਲ, ਮੇਰਾ ਬਹੁਤ ਚੰਗਾ ਦੋਸਤ ਹੈ ਸ਼ੀ ਜਿਨਪਿੰਗ, ਸਾਡੇ ਬਹੁਤ ਜਿਹੜਾ ਹੋਇਆ ਔਰ ਮੈਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਅਪ੍ਰੈਲ ਦੇ ਮਹੀਨੇ ਮੇਰੀ ਚੀਨ ਦੀ ਵਿਜ਼ਿਟ, ਇਹ ਉਹ। ਸੋ ਇੱਧਰੋਂ ਤਾਂ ਉਹਨਾਂ ਨੇ ਆਪਣੇ ਵੱਲੋਂ ਤਾਂ ਬਿਲਕੁਲ ਲਵੀ ਡਵੀ ਰੱਖਿਆ ਹੈ ਵੀ ਕੋਈ ਹੋਰ ਪਾਰਟ ਨਾ ਹੋਏ। ਲੇਕਿਨ ਕਿਵੇਂ ਇਹਨਾਂ ਦਾ ਸਿਸਟਮ ਵਰਕ ਕਰਦਾ ਹੈ ਅਮਰੀਕਨਾਂ ਦਾ, ਮਿਸਟਰ ਗ੍ਰੈਂਟ ਨਿਊਸ਼ੈਮ, ਇਹ ਐਕਸ US ਮੈਰੀਨ ਹੈ, ਮੈਰੀਨ ਇੰਟੈਲੀਜੈਂਸ ਦਾ, ਓਬਵੀਅਸਲੀ ਹਾਈ-ਫਾਈ ਰੈਂਕ ਦਾ ਹੋਏਗਾ। ਹੁਣ ਉਹ ਇੰਟਰਵਿਊ ਦੇ ਰਿਹਾ ਇੰਡੀਆ ਦੀ ਰਾਹ ਦੀਆਂ ਜਿਹੜੀ ਮੀਡੀਆ ਆਊਟਲੈਟ ਹੈ ANI ਨੂੰ, ਔਰ ANI ਦਾ ਜਿਹੜਾ ਇੰਟਰਵਿਊ ਉਹਦੇ 2 ਹਿੱਸੇ, 2 ਸਟੋਰੀਜ਼ ANI ਨੇ ਕੈਰੀ ਕੀਤੀਆਂ। ਇੱਕ ਤਾਂ ਸਰਜੀਓ ਗੌਰ ਇਜ਼ ਸਿਗਨੀਫਿਕੈਂਟ ਇਨ ਇੰਡੀਆ US ਟਾਈਜ਼
he has direct access to President Trump, says ex-US Marine Intel officer. ਉਹਨੇ ਕਿਹਾ ਜੀ ਦੇਖੋ ਇਹ ਇੰਡੀਆ ਦੇ ਨਾਲ ਟਰੰਪ ਬਹੁਤ ਅੱਛੇ ਰਿਲੇਸ਼ਨਸ਼ਿਪ ਚਾਹੁੰਦਾ ਹੈ। ਸਰਜੀਓ ਗੌਰ ਨੂੰ ਇੰਨਾ ਕੌਨਫੀਡੈਂਸ ਹਾਸਲ ਹੈ ਟਰੰਪ ਦਾ ਕਿ ਉਹਦਾ ਫੋਨ ਟਰੰਪ ਨੇ ਚੁੱਕਣਾ ਹੀ ਚੁੱਕਣਾ ਹੈ, ਔਰ ਉਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ ਕਿਉਂਕਿ ਇਕੱਲਾ ਉਹ ਐਂਬੈਸਡਰ ਦਿੱਲੀ 'ਚ ਨਹੀਂ ਲਾਇਆ ਹੈ, ਉਹ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਉਸ ਦਾ ਵੀ ਉਹਨੂੰ ਐਨਵੋਏ ਬਣਾਇਆ। ਔਰ ਜ਼ਾਹਰ ਹੈ ਕਿ ਵੀ ਇਹ ਟ੍ਰੇਡ ਡੀਲ ਤੋਂ ਪਹਿਲਾਂ ਟਰੰਪ ਤੋਂ ਦੇ ਨਾਲ ਹੀ ਸਰਜੀਓ ਗੌਰ ਨੇ ਵੀ ਕਰਤਾ ਸੀ ਵੀ ਡੀਲ ਸਾਈਨ ਹੋਣ ਜਾ ਰਹੀ ਹੈ, ਬਹੁਤ ਅਚੀਵਮੈਂਟ। ਸੋ ਇਹਦੇ 'ਚ ਤਾਂ ਉਹਨੇ ਪਹਿਲਾਂ ਇੰਡੀਆ ਨੂੰ ਬੜਾ ਪੰਪ ਕੀਤਾ ਹੈ, ਸਰਜੀਓ ਨੂੰ ਵੀ, ਕਿ ਉਹ ਬਹੁਤ ਚੰਗੇ ਜਿਸ ਲੈਵਲ ਦਾ ਉਹ ਬੰਦਾ ਸੀ ਉਹਨੇ ਪ੍ਰੈਫਰ ਕੀਤਾ ਇੰਡੀਆ 'ਚ ਜਾਣਾ। ਇੰਡੀਆ ਦਾ ਬਹੁਤ ਫਿਕਰ ਉਹਨੂੰ ਬਹੁਤ ਪਸੰਦ ਹੈ ਸਰਜੀਓ ਨੂੰ, ਇਹ ਦੱਸਣ ਦੇ ਲਈ ਕਿ ਭਾਈ ਇਹ ਟਰੰਪ ਦੀਆਂ ਆਈਜ਼ ਐਂਡ ਈਅਰਸ ਨੇ। ਸਰਜੀਓ ਖਬਰਦਾਰ ਕਦੇ ਇਹਦੇ ਨਾਲ ਕੋਈ ਐਸਾ ਸਲੂਕ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਮੈਸੇਜ ਇਹ ਦੇਣਾ। ਹੁਣ ਜਿਹੜੀ ਦੂਸਰੀ ਸਟੋਰੀ ਜਿਹੜੀ ਅਗੇਨ ਇਹ ਵੀ ANI ਦੇ ਨਾਲ ਇੰਟਰਵਿਊ 'ਚ ਹੈ, ਦੂਜੀ ਵੀ ਇਹ ਹੈ, ਵੈਨ ਆਲ ਆਈਜ਼ ਆਰ ਔਨ ਤਾਈਵਾਨ ਚਾਈਨਾ ਕੁਡ ਸਟ੍ਰਾਈਕ ਐਲਸਵੇਅਰ possibly India, says ex-US Marine intelligent officer। ਹੁਣ ਇਹ ਹੈ ਡਰ ਦਿਖਾਣਾ, ਥੋੜਾ ਦਿਖਾਣਾ ਕਿ ਭਾਈ ਤੁਹਾਡੇ ਸਿਰ 'ਚ ਚੀਨ ਦਾ ਥੋੜਾ ਵੀ ਵੱਜ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਜਿਹੜਾ ਫੌਜ ਨੂੰ ਦੁਬਾਰਾ ਰੀਸਟਰਕਚਰ ਵੀ ਕਰ ਰਿਹਾ, ਪਿਛਲੇ ਦਿਨਾਂ 'ਚ ਫੌਜ ਦੇ ਮੁਖੀ ਨੂੰ ਵੀ ਹਟਾਤਾ ਚੁੱਪ ਚੁਪੀਤੇ ਚੀਨ ਦੇ ਨੂੰ। ਔਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਦੇਖਣ ਵਾਲਿਆਂ ਨੂੰ ਤਾਂ ਇਹ ਲੱਗਦਾ ਹੈ, ਇਹ ਉਹਨਾਂ ਦਾ ਇੰਟੈਲੀਜੈਂਸ ਆਫਿਸਰ ਕਹਿ ਰਿਹਾ ਅਮਰੀਕਾ ਦਾ, ਕਿ ਚੀਨ ਤਾਈਵਾਨ ਦੇ ਉੱਤੇ ਉਹਦੀ ਘੇਰਾਬੰਦੀ ਕਿਸੇ ਵੇਲੇ ਵੀ ਤਾਈਵਾਨ ਨੂੰ ਦੇ ਉੱਤੇ ਉਹ ਅਟੈਕ ਕਰ ਸਕਦਾ ਜਦੋਂ। ਪਰ ਉਹ ਨਾਲ ਦੀ ਕਹਿ ਰਿਹਾ ਵੀ ਚੀਨ ਦੀ ਜਿਹੜੀ ਪਾਲਿਸੀ ਹੈ, ਉਹਨਾਂ ਦੀ ਕਮਿਊਨਿਸਟ ਪਾਰਟੀ ਹੋਏ, ਉਹਨਾਂ ਦੀ ਉਹ ਹੈ ਡਿਸੈਪਸ਼ਨ ਹੁੰਦਾ ਧੋਖਾ, ਕਿ ਵੀ ਉਹ ਰੌਲਾ ਤਾਂ ਤਾਈਵਾਨ ਦਾ ਜ਼ਿਆਦਾ ਪਾ ਰਹੇ ਨੇ, ਹਾਲਾਂ ਉਹ ਫਿਲੀਪੀਨ ਵੱਲ ਵੀ ਜਾ ਸਕਦੇ ਨੇ, ਜਾਪਾਨ ਵੱਲ ਵੀ ਜਾ ਸਕਦੇ ਨੇ, ਦੂਜੇ ਆਈਲੈਂਡਸ ਵੱਲ ਵੀ, ਪਰ ਮੋਸਟ ਪ੍ਰੋਬੈਬਲੀ ਉਹਨਾਂ ਦੇ ਲਈ ਜਿਹੜਾ ਹੈ ਉਹ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਦੀ ਆਊਟਲੈਟ ਨੂੰ ਇੰਟਰਵਿਊ ਦੇ ਰਿਹਾ। ਉਹਨਾਂ ਨੇ ਕਿਹਾ ਵੀ ਵਾਰੀ ਤੁਹਾਡੀ ਹੋਣੀ ਹੈ, ਕਿਉਂਕਿ ਬਾਹਰਲਿਆਂ ਨੇ ਜਾਂ ਦੂਜਿਆਂ ਨੇ ਤਾਈਵਾਨ ਤੇ ਦੂਜੇ ਤੀਜੇ ਵੱਲ ਹੋਣਾ, ਪਰ ਜਿਹੜਾ ਅਲਟੀਮੇਟਲੀ ਹੈ ਨਿਸ਼ਾਨਾ ਤੁਸੀਂ ਬਣਨਾ। Everything about the PR of Chinese and not just the Chinese communism system is deceptive, and it's part and parcel of how they operate. So while everyone is looking at Taiwan expecting them to do a certain thing at roughly a certain time, भी time frame भी दे रहे हैं, well I would not be surprised to be surprised कि मैनू मेरी हैरानी होने ਲਈ मैनू कोई हैरानी नहीं चाहिए। And India is not a bad place to do that. It could be the Korean Peninsula, southern Japan, Philippines. You can think of a few places, but India has more chances. ਹੁਣ ਇਹ ਕਹਿ ਕੇ ਉਹਨਾਂ ਨੇ ਉਹਨਾਂ ਦੇ ਫੂਕ ਸਰਕਾਤੀ। ਮਤਲਬ ਇਹ ਹੈ ਕਿਉਂਕਿ ਚਾਈਨਾ ਵੱਲ ਗਿਆ, ਹੁਣ ਬ੍ਰਿਕਸ ਦਾ ਇਸ ਸਾਲ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸੀ ਹੈ ਇੰਡੀਆ ਕੋਲ ਹੈ, ਬ੍ਰਿਕਸ ਬਰਾਬਰ ਕਰੰਸੀ ਫਲੋਟ ਕਰਨਾ ਚਾਹੁੰਦਾ, ਬ੍ਰਿਕਸ ਬ੍ਰਾਜ਼ੀਲ, ਰਸ਼ੀਆ ਜਿਹੜਾ, ਔਰ ਇੰਡੀਆ, ਚਾਈਨਾ, ਸਾਊਥ ਅਫਰੀਕਾ ਨੂੰ ਵੈਸੇ ਹੀ ਜਿਹੜਾ ਇਹਨਾਂ ਨੇ ਸ਼ਡਿਊਲ ਕਾਸਟ ਬਣਾ ਦਿੱਤਾ ਹੈ, ਉੱਥੋਂ ਕੋਈ ਅਸਾਈਲਮ ਵਾਲੇ ਗੋਰੇ ਉੱਥੋਂ ਆਉਣ ਵਾਲੇ ਅਸਾਈਲਮ ਲੈ ਸਕਦੇ ਨੇ, ਔਰ ਈਵਨ ਜਿਹੜੀ ਇੱਥੇ ਇੱਕ ਮੀਟ ਹੋਣੀ ਆ ਉਹਦੇ 'ਚ ਵੀ ਸਾਊਥ ਅਫਰੀਕਾ ਨੂੰ ਇਨਵਾਈਟ ਨਹੀਂ ਕੀਤਾ। ਸੋ ਇੰਡੀਆ ਨੂੰ ਇਹ ਵਾਰਨਿੰਗ ਹੈ ਕਿ ਵੀ ਖਬਰਦਾਰ ਤੁਸੀਂ ਚਾਈਨਾ ਵੱਲ, ਕਿਉਂਕਿ ਇੰਡੀਆ ਇਵੇਂ ਖੇਡ ਰਿਹਾ ਸੀ ਵਿੱਚ ਵਿਚਾਲੇ ਉਹ ਦੋਗਲੀ ਖੇਡ ਕਿ ਜੀ ਜਿਹੜਾ ਅਸੀਂ ਜੇ ਇੱਧਰ ਨਹੀਂ ਤਾਂ ਫਿਰ ਇੱਧਰ ਚਲੇ ਜਾਵਾਂਗੇ, ਔਰ ਪੈਰਲਲ ਕਰੰਸੀ ਤੇ ਉਹ ਉਹਨਾਂ ਨੇ, ਔਰ ਇਹਨੂੰ ਛਾਪ ਵੀ ਆਪ ਹੀ ਵੱਡੇ ਵੱਡੇ ਕਰਕੇ ਰਹੇ ਨੇ, ਔਰ ਉਹ ਫਿਰ ਯਾਦ ਦਹਾਨੀ ਵੀ ਕਰਵਾ ਰਿਹਾ ਕਿ ਦੇਖੋ ਯੂ ਹੈਡ ਹੈਂਡ ਟੂ ਹੈਂਡ ਕੰਬੈਟ ਵਿਦ ਇੰਡੀਅਨ ਟਰੂਪਸ। Oh, that is true. The Chinese came out on the short end of that, yes, and probably on the much shorter end than was announced, and a war against India, of course. But you hear it, they are not a tested force. ਉਹਨਾਂ ਨੇ ਕਿਹਾ ਜੀ ਕਿ ਬਈ ਇਹ ਭਾਵੇਂ ਕੁਛ ਕਹਿੰਦੇ ਨੇ ਜੀ ਚੀਨ ਦੀ ਫੋਰਸ ਟੈਸਟਡ ਨਹੀਂ ਹੈ, ਪਰ ਤੁਹਾਨੂੰ ਤਾਂ ਤੁਸੀਂ ਤਾਂ ਟੇਸਟ ਕੀਤਾ ਹੈ ਗਲਵਾਨ ਵੈਲੀ 'ਚ ਜੋ ਕੁਛ ਹੋਇਆ ਉਹ ਤੁਹਾਨੂੰ ਪਤਾ ਹੈ। ਔਰ ਮਤਲਬ ਇਹ ਹੈ ਵੀ ਇੰਡੀਆ ਨੂੰ ਵਾਰਨ ਕਰਨਾ ਇੱਕ ਢੰਗ ਦੇ ਨਾਲ ਕਿ ਹੁਣ ਜੇ ਤੁਸੀਂ ਡੀਲ ਕਰ ਲਈ, ਔਰ ਟ੍ਰੇਡ ਡੀਲ ਦੇ ਨਾਲ ਹੀ ਇਹ ਸ਼ੁਰੂ ਹੋ ਗਈ ਪ੍ਰੋਸੈਸ, ਜੇ ਟ੍ਰੇਡ ਡੀਲ ਕਰ ਲਈ ਹੈ ਤੇ ਆ ਜਿਹੜਾ ਸਰਜੀਓ ਬਿਠਾਇਆ ਹੋਇਆ ਇਹ ਆਈਜ਼ ਐਂਡ ਈਅਰਸ ਹੈ ਟਰੰਪ ਦੀ, ਇਹਦੀ ਗੱਲ ਸੁਣੋ ਤੇ ਚੀਨ ਵੱਲ ਮੂੰਹ ਨਾ ਕਰਿਓ। ਚੀਨ ਤਾਂ ਜਿਹੜਾ ਉਹਨੇ ਅਰੁਣਾਚਲ ਲੈ ਲੈਣਾ ਜਦੋਂ ਉਹਨੇ ਚਾਹਿਆ।
ਬਿਲਕੁਲ ਲੋਕਾਂ ਨੂੰ ਲੱਗਦਾ ਵੀ ਉਹਨੇ ਤਾਈਵਾਨ ਵੱਲ ਜਾਣਾ ਹੈ, ਪਰ ਉਹ ਇੱਧਰ ਨੂੰ ਆਏਗਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।